ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਅੱਜ ਪੰਜਾਬੀ ਰੇਡੀਓ ਯੂਐਸਏ ਦੀ ਟੀਮ ਪਹੁੰਚੀ ਆ ਮੰਡੇਰੇ ਦੇ ਵਿੱਚ ਕਿਸਾਨ ਮੇਲੇ ਦੇ ਵਿੱਚ, ਜਿਹਦਾ ਸਾਰਾ ਜਿਹੜਾ ਸੰਚਾਲਨ ਹੈ ਤੇ ਉਹ ਪੱਗ ਵੱਲੋਂ ਕੀਤਾ ਗਿਆ, ਜਿਹੜੀ ਕਿ ਜਥੇਬੰਦੀ ਹੈ ਕਿਸਾਨਾਂ ਦੇ ਹਿੱਤਾਂ ਦੇ ਲਈ ਵੀ ਲੜਦੀ ਹੈ ਤੇ ਕਿਸਾਨਾਂ ਨੂੰ ਸਮੇਂ-ਸਮੇਂ ਦਰ ਜਾਗਰੂਕ ਵੀ ਕਰਦੀ ਹੈ। ਸਾਡੇ ਨਾਲ ਉਹ ਸਾਰੇ ਸੱਜਣ ਵੀਰ ਨੇ, ਇਸ ਮੇਲੇ ਦੇ ਪ੍ਰਬੰਧਕ ਵੀ ਨੇ ਤੇ ਪੱਗ ਨੂੰ ਚਲਾ ਵੀ ਰਹੇ ਨੇ। ਇਹਨਾਂ ਸਾਰਿਆਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਕਿ ਅੱਜ ਦਾ ਜਿਹੜਾ ਕਿਸਾਨਾਂ ਨੂੰ ਇਕੱਠੇ ਕਰਨ ਦਾ, ਉਹਨਾਂ ਦੇ ਨਾਲ ਚਰਚਾ ਕਰਨ ਦਾ, ਵੱਖ-ਵੱਖ ਡਿਪਾਰਟਮੈਂਟਸ ਦੇ ਨਾਲ ਗੱਲਬਾਤ ਕਰਨ ਦਾ ਜਿਹੜਾ ਇਹ ਸਾਰਾ ਪ੍ਰਬੰਧ ਕੀਤਾ ਗਿਆ ਸੀ, ਜਿਹੜਾ ਮੇਲਾ ਲਗਾਇਆ ਗਿਆ ਸੀ, ਉਹਦੇ ਵਿੱਚ ਉਹਨਾਂ ਨੇ ਕੀ ਚੀਜ਼ਾਂ ਨਵੀਆਂ ਕੱਢ ਕੇ ਲਿਆਂਦੀਆਂ ਨੇ ਵਿਚਾਰ ਚਰਚਾ ਦੇ ਲਈ, ਕਿਉਂਕਿ ਮੇਲੇ ਹੁੰਦੇ ਹੀ ਸਿਰ ਜੋੜਨ ਵਾਸਤੇ ਨੇ, ਚਰਚਾ ਕਰਨ ਵਾਸਤੇ ਨੇ। ਮੇਰੇ ਨਾਲ ਪੱਗ ਦੇ ਸਾਰੇ ਵੀਰ ਜੁੜੇ ਹੋਏ ਨੇ, ਉਹਨਾਂ ਦਾ ਸਵਾਗਤ ਕਰਦੇ ਹਾਂ ਪਹਿਲਾਂ, ਫਿਰ ਇਹਨਾਂ ਦੇ ਨਾਲ ਸਵਾਲਾਂ ਜਵਾਬਾਂ ਦਾ ਸਿਲਸਿਲਾ ਸ਼ੁਰੂ ਕਰਾਂਗੇ। ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸੋ ਇਹ ਉਹ ਸਾਰੇ ਚਿਹਰੇ ਨੇ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਜਿਨ੍ਹਾਂ ਨੇ ਕਿਸਾਨੀ ਹੱਕਾਂ ਦੇ ਲਈ, ਮੰਗਾਂ ਦੇ ਲਈ ਇੱਥੋਂ ਦੇ ਪ੍ਰਸ਼ਾਸਨ ਦੇ ਨਾਲ ਆਡਾ ਵੀ ਲਾਇਆ ਤੇ ਆਪਣੀਆਂ ਮੰਗਾਂ ਵੀ ਮਨਵਾਈਆਂ, ਪਰ ਕਿਸਾਨੀ ਦੀਆਂ ਦਿੱਕਤਾਂ ਕਦੇ ਵੀ ਨਾ ਤਾਂ 100% ਹੱਲ ਹੁੰਦੀਆਂ ਨੇ ਤੇ ਨਾ ਹੀ ਕਦੇ 100% ਖਤਮ ਹੋਈਆਂ ਨੇ। ਗੱਲਬਾਤ ਕਰਦੇ ਹਾਂ। ਅਰਸ਼ੀ, ਕੀ ਅੱਜ ਦਾ ਜਿਹੜਾ ਕਿਸਾਨ ਆਏ ਇੱਥੇ, ਵੱਖ-ਵੱਖ ਡਿਪਾਰਟਮੈਂਟਸ ਦੇ ਲੋਕ ਵੀ ਆਏ, ਕਿਹੋ ਜਿਹਾ ਤਜਰਬਾ ਰਿਹਾ ਕਿਸਾਨ ਮੇਲੇ ਦਾ ਅੱਜ ਦਾ ਜਿਹੜਾ ਸੀ? ਹਾਂਜੀ, ਨਹੀਂ ਜਿਹੜਾ ਅੱਜ ਦਾ ਮੇਲਾ ਸੀਗਾ ਜੀ, ਹੰਗਾਰਾ ਬਹੁਤ ਭਰਵਾਂ ਸੀਗਾ, ਹੈ ਨਾ। ਸਵੇਰ ਤੋਂ ਅੱਜ ਚਲੋ ਪਰਮਾਤਮਾ ਦਾ ਵੀ ਸ਼ੁਕਰ ਆ ਵੀ ਅੱਜ ਮੌਸਮ ਥੋੜ੍ਹਾ ਜਿਹਾ ਸਾਫ਼ ਰਿਹਾ, ਹੈ ਨਾ। ਪਿਛਲੇ ਕਾਫੀ ਚਿਰ ਤੋਂ ਮੀਂਹ ਪੈ ਰਿਹਾ ਸੀਗਾ। ਅੱਜ ਦਾ ਜਿਵੇਂ ਤੁਸੀਂ ਹੁਣ ਕਹਿ ਚੁੱਕੇ ਆ ਵੀ ਸਿਰ ਜੋੜਨ ਦੇ ਲਈ ਹੁੰਦੇ ਨੇ ਮੇਲੇ, ਸਾਡਾ ਅੱਜ ਇਹੀ ਮਕਸਦ ਸੀਗਾ। ਜਦੋਂ ਅਸੀਂ 2 ਮਹੀਨੇ ਪਹਿਲਾਂ ਇਹ ਪ੍ਰੋਗਰਾਮ ਉਲੀਕਿਆ ਸੀਗਾ, ਜਦੋਂ ਮੰਡੇਰੇ ਵਾਲੇ ਪਾਣੀ ਦੇ ਲਈ ਮੀਟਿੰਗਾਂ ਚੱਲ ਰਹੀਆਂ ਸੀਗੀਆਂ, ਕੋਰਟ ਜਾ ਰਹੇ ਸੀ, ਹੈ ਨਾ, ਤੇ ਉਦੋਂ ਥੋੜ੍ਹੀ ਜਿਹੀ ਰਾਹਤ ਮਿਲੀ ਸੀ। ਉਹਦੇ ਲਈ ਗੁਰੂ ਸਾਹਿਬ ਦਾ ਸ਼ੁਕਰਾਨ ਕਰਨ ਦੇ ਲਈ ਅਸੀਂ ਅਖੰਡ ਪਾਠ ਸਾਹਿਬ ਕੱਲ੍ਹ ਆਰੰਭ ਕਰਵਾਏ ਸੀਗੇ। ਕੱਲ੍ਹ ਪ੍ਰਕਾਸ਼ ਹੋਇਆ ਤੇ ਕੱਲ੍ਹ ਨੂੰ ਭੋਗ ਪੈਣੇ ਨੇ, ਤੇ ਨਾਲ ਦੀ ਨਾਲ ਅਸੀਂ ਉਦੋਂ ਇਹ ਸੋਚਿਆ ਸੀ ਵੀ ਕਿਸਾਨ ਮੇਲਾ ਕਰਵਾਵਾਂਗੇ ਤੇ ਸਾਰੇ ਕਿਸਾਨ ਭਰਾਵਾਂ ਨੂੰ ਕੈਲੀਫੋਰਨੀਆ ਦੇ ਨੂੰ ਇੱਥੇ ਸੱਦਾਂਗੇ ਤੇ ਵੱਖ-ਵੱਖ ਮਹਿਕਮਿਆਂ ਨੂੰ ਸੱਦਾਂਗੇ ਤੇ ਦੱਸਾਂਗੇ ਵੀ ਕੀ ਕੁਛ ਹੋ ਰਿਹਾ, ਅਪਡੇਟਸ ਕੀ ਨੇ ਸਾਰੀ ਇੰਡਸਟਰੀ ਦੀ, ਹੈ ਨਾ। ਤੇ ਨਾਲ ਦੀ ਨਾਲ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਾਂਗੇ ਵੀ ਜਿਹੜਾ ਸਾਨੂੰ ਉਸ ਕੇਸ ਦੇ ਵਿੱਚ ਥੋੜ੍ਹੀ ਜਿਹੀ ਰਾਹਤ ਮਿਲੀ ਸੀ। ਜੀ ਜੀ ਜੀ। ਬਸਰਾ ਸਾਹਿਬ, ਅੱਜ ਡਿਪਾਰਟਮੈਂਟ ਦੇ ਲੋਕ ਵੀ ਕਾਫੀ ਆਏ ਸੀ, ਉਹਨਾਂ ਦੇ ਨਾਲ ਕਿਹੋ ਜਿਹੀਆਂ ਗੱਲਾਂ ਬਾਤਾਂ ਹੋਈਆਂ, ਕਿਸਾਨਾਂ ਦੇ ਕਿਹੋ ਜਿਹੇ ਸਵਾਲ ਸੀ, ਕਿਹੋ ਜਿਹੀਆਂ ਉਹਨਾਂ ਦੀਆਂ ਆਪਸੀ ਚਰਚਾ ਹੋਈ? ਬਹੁਤ ਵਧੀਆ ਜੀ, ਥੈਂਕ ਯੂ ਪੰਜਾਬੀ ਰੇਡੀਓ ਦਾ, ਤੁਹਾਡਾ ਵੀਰਾਂ ਦਾ ਬਹੁਤ-ਬਹੁਤ ਧੰਨਵਾਦ। ਤੁਸੀਂ ਹਮੇਸ਼ਾ ਸਾਡੀ ਜਿਹੜੀ ਆਵਾਜ਼ ਲੈ ਕੇ ਜਾਂਦੇ ਆ। ਤੁਸੀਂ ਜਿਹੜਾ ਅੱਜ ਦਾ ਪ੍ਰੋਗਰਾਮ ਰਿਹਾ, ਇਹ ਪਹਿਲਾ ਪੰਜਾਬੀ ਮੇਲਾ ਸੀ ਜਿਹੜਾ ਸਾਡਾ ਫਾਰਮਰਾਂ ਦਾ, ਸਪੈਸ਼ਲੀ ਇਹ ਕਿਸਾਨ ਮੇਲਾ ਬਹੁਤ ਵਧੀਆ ਰਿਹਾ, ਬੜਾ ਵਧੀਆ ਹੁੰਗਾਰਾ ਮਿਲਿਆ। ਨਵੀਆਂ ਜਿਹੜੀਆਂ ਚੀਜ਼ਾਂ, ਜਿਵੇਂ ਇੱਕ ਡਾਕਟਰ ਬਰਾੜ ਉਹਨਾਂ ਨੇ ਸੈਮੀਨਾਰ ਲਾਏ ਆ, ਉਹਨਾਂ ਨੇ ਕੁਛ ਜਿਹੜੇ ਫਾਰਮਰਾਂ ਦੇ ਕੁਐਸਚਨ ਸੀਗੇ ਉਹਨਾਂ ਦੇ ਵੀ ਆਨਸਰ ਕੀਤੇ ਆ, ਬਹੁਤ ਵਧੀਆ। ਤੇ ਸਾਰਿਆਂ ਨੂੰ ਵੈਲਕਮ ਅਸੀਂ ਕਰਦੇ ਹਾਂ ਬਾਈ। ਇਹਨਾਂ ਭਰਾਵਾਂ ਦਾ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਮੰਡੇਰਾ ਚੁਣਿਆ। ਪਹਿਲੀ ਗੱਲ ਤਾਂ ਮੰਡੇਰਾ ਕਾਇੰਡਾ ਇਨ ਦ ਮਿਡਲ ਇਨ ਦ ਕੈਲੀਫੋਰਨੀਆ, ਜਿਓਗ੍ਰਾਫਿਕਲੀ ਦੇਖੀਏ ਤਾਂ, ਹੈ ਨਾ। ਤੇ ਜਿਹੜੀ ਤਾਂ ਕਹਿੰਦੇ ਉਹ ਬਿਮਾਰੀ ਜਿਹੜੀ ਸਾਨੂੰ ਲੱਗੀ ਸੀ, ਸ਼ੁਰੂ ਹੋਣ ਲੱਗੀ ਹੁੰਦੀ ਨਾ, ਉਹ ਵੀ ਇੱਥੋਂ ਸ਼ੁਰੂ ਹੋਈ ਸੀਗੀ। ਤੇ ਉਹਦਾ ਅਸੀਂ ਫਿਰ ਨਾ ਚੰਗਾ ਮਤਲਬ ਵਧੀਆ ਜਵਾਬ ਦਿੱਤਾ, ਉਹ ਤੋਂ ਸਾਨੂੰ ਥੋੜ੍ਹੀ ਜਿਹੀ ਰਾਹਤ ਮਿਲ ਗਈ ਆ। ਅਸੀਂ ਕਿਹਾ ਵੀ ਨਾਲੇ ਉਹਦਾ ਵੀ ਥੋੜ੍ਹੀ ਜਿਹੀ ਛੋਟੀ ਜਿਹੀ ਖੁਸ਼ੀ ਮਨਾ ਲਈਏ। ਤੇ ਜਿਹੜਾ ਆਸ਼ਿਨ ਨੇ ਦੱਸਿਆ ਵੀ ਗੁਰੂ ਸਾਹਿਬ ਦਾ ਸ਼ੁਕਰਾਨਾ ਕਰ ਦਈਏ। ਦੇਖੋ ਜੀ, ਮੀਂਹ ਪਿਆ, ਪਰਮੇਸ਼ਰ ਪਾਇਆ, ਜੀਵ ਜੰਤ ਸਭ ਸੁਖੀ ਵਸਾਇਆ, ਬਹੁਤ ਵਧੀਆ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ। ਤੇ ਮੈਂ ਹੁਣ ਬਾਤਾਂ ਦਾ ਜਿੰਨੀਆਂ ਮਰਜ਼ੀ ਕਰੀ ਜਾਈਏ, ਮੈਂ ਸਾਰਿਆਂ ਨੂੰ 2-2 ਮਿੰਟ ਦੇਣੇ ਆ। ਹੁਣ ਅਗਲੇ ਵਿਚਾਰ ਮੇਰੇ ਭਾਜੀ ਜਸਵੀਰ ਹੋਣਾ ਦੇ ਨਾਲ ਸਾਂਝੇ ਕਰੋ। ਸੋ ਸਾਡੇ ਨਾਲ ਪੱਗ ਦੇ ਹੋਰ ਵੀ ਨੁਮਾਇੰਦੇ ਨੇ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ। ਸਿੱਧੂ ਸਾਹਿਬ, ਅੱਜ ਕਾਫੀ ਮਾਹਰਾਂ ਨੇ ਆਪਣੀਆਂ ਗੱਲਾਂ ਬਾਤਾਂ ਦੱਸੀਆਂ, ਕਿਸਾਨਾਂ ਨੇ ਸਵਾਲ ਵੀ ਪੁੱਛੇ। ਸੋ ਉਹਨਾਂ ਚੀਜ਼ਾਂ 'ਚੋਂ ਕੀ ਲੱਗਦਾ ਕਿ ਜਦੋਂ ਆਪਾਂ ਇੱਥੇ ਰਲ ਕੇ ਬਹਿੰਦੇ ਹਾਂ, ਸਿਰ ਜੋੜਦੇ ਹਾਂ, ਗੱਲਾਂ ਬਾਤਾਂ ਕਰਦੇ ਹਾਂ, ਤਾਂ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਦਾ ਕਿਸਾਨਾਂ ਨੂੰ? ਹਾਂ, ਨਹੀਂ ਇਹ ਤਾਂ ਵਾਕਈ ਠੀਕ ਹੈ। ਸਾਡੇ ਕੋਲ ਐਕਚੁਅਲੀ ਖੇਤੀ ਦੇ ਵਿੱਚ ਨਾ ਇਸ਼ੂ, ਚੈਲੰਜਸ ਬਹੁਤ ਜ਼ਿਆਦਾ ਹੈਗੇ, ਹੈ ਨਾ। ਤੁਹਾਨੂੰ ਕਿਤੇ ਆਪਰਚੁਨਿਟੀ ਨਹੀਂ ਮਿਲਦੀ ਜਿੱਥੇ ਕਿ ਖੇਤੀ ਦੇ ਮਾਹਰ ਤੇ ਇੱਕ ਜਿਹੜੇ ਖੇਤੀ ਦੀ ਸੱਥ ਵੀ ਜਿਹੜੀ ਆਪਸ ਵਿੱਚ ਹੀ ਫਾਰਮਰ ਟੂ ਫਾਰਮਰ ਗੱਲ ਕਰ ਸਕੇ। ਇਹ ਸਾਰਾ ਚੀਜ਼ਾਂ ਅੱਜ ਸਰਵ ਕੀਤੀਆਂ, ਲੋਕਾਂ ਨੂੰ ਕਾਫੀ ਫਾਇਦਾ ਹੋਇਆ ਹੋਊਗਾ। ਇਕੱਠ ਵੀ ਭਰਮਾ ਸੀਗਾ। ਤੇ ਬਾਕੀ ਜਿਹੜੇ ਇੱਥੇ ਆ ਕੇ ਸਟਾਲਸ ਲਾਏ, ਜਿਨ੍ਹਾਂ ਨੇ ਬੂਥ ਲਾਏ ਆ, ਉਹਨਾਂ ਦਾ ਬਹੁਤ ਧੰਨਵਾਦ ਕੀਤਾ ਜਾਂਦਾ ਕਿ ਉਹਨਾਂ ਨੇ ਆਪਦੀਆਂ ਸਪੈਸ਼ਲ ਪ੍ਰੋਡਕਟਸ ਅਤੇ ਸਪੈਸ਼ਲ ਜਿਹੜੇ ਟੈਕਨੋਲੋਜੀਜ਼ ਆ ਰਹੀਆਂ ਉਹ ਸ਼ੇਅਰ ਕੀਤੀਆਂ। ਇਸੇ ਚੀਜ਼ਾਂ ਨਾਲ ਹੀ ਕਰਕੇ ਅਸੀਂ ਸਾਰੀ ਕਮਿਊਨਿਟੀ ਗਰੋ ਹੋ ਸਕਦੀਆਂ, ਜਦੋਂ ਸਾਰੇ ਇਕੱਠੇ ਹੋਈਏ ਤੇ ਇਕੱਠੇ ਹੋ ਕੇ ਸਾਰੇ ਜਣ ਦੀ ਅਸੀਂ ਸਾਂਝ ਪਾਈਏ। ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ।
ਸੋ ਕੇਵਲ ਸਿੰਘ ਬਾਸੀ ਜੀ, ਆਪਾਂ ਪਹਿਲਾਂ ਵੀ ਗੱਲਬਾਤ ਕੀਤੀ ਸੀ ਚੈਲੰਜਸ ਦੇ ਬਾਰੇ, ਚੁਣੌਤੀਆਂ ਦੇ ਬਾਰੇ, ਇੱਕ ਫਾਰਮਰ ਦੇ ਇਕੱਠ ਦੇ ਬਾਰੇ। ਸੋ ਅੱਜ ਦਾ ਤਜਰਬੇ ਨੇ ਉਤਸ਼ਾਹ ਤਾਂ ਵਧਾਇਆ ਹੁਣ। ਹਾਂਜੀ, ਜਿਸ ਤਰ੍ਹਾਂ ਆਪਾਂ ਤੁਸੀਂ ਦੱਸਿਆ ਕਿ ਆਪਾਂ ਗੱਲ ਚੁਣੌਤੀਆਂ ਦੀ ਕੀਤੀ ਸੀ ਪਹਿਲਾਂ, ਇੱਥੇ ਹੀ ਜਦੋਂ ਆਪਾਂ ਪੰਡਾਲ ਵਿੱਚ ਵੀ ਬੈਠੇ ਸੁਣਦੇ ਸੀ ਡਾਕਟਰ ਸਾਹਿਬ ਉਹਨਾਂ ਦੇ ਜਿਹੜੇ ਲੈਕਚਰ ਸੀਗੇ ਜਾਂ ਇਨਫੋਰਮੇਸ਼ਨ ਸ਼ੇਅਰ ਕਰ ਰਹੇ ਸੀ, ਤਾਂ ਉਸ ਤੋਂ ਬਾਅਦ ਬਾਹਰ ਪੰਡਾਲ ਤੋਂ ਬਾਹਰ ਆ ਕੇ ਇੱਥੇ ਫਿਰਦੇ ਤੁਰਦੇ ਮੇਲੇ ਦੇ ਵਿੱਚ, ਜਿਸ ਤਰ੍ਹਾਂ ਹੁਣ ਮੈਂ ਇੱਥੇ ਆਉਣ ਤੋਂ ਪਹਿਲਾਂ 4 ਗਰੋਅਰ ਬੈਠੇ ਸੀ ਜਿਹੜੇ ਪੁਰਾਣੇ ਗਰੋਅਰ ਹੈਗੇ ਆ, ਮੇਰੇ ਤੋਂ ਜ਼ਿਆਦਾ ਉਹਨਾਂ ਦੇ ਐਕਸਪੀਰੀਅੰਸ ਹੈਗੇ ਆ, ਮੇਰੇ ਤੋਂ ਜ਼ਿਆਦਾ ਉਹਨਾਂ ਨਾਲ ਚੈਲੰਜ। ਉਹਨਾਂ ਨੇ ਵੀ ਇਹੀ ਗੱਲ ਉੱਥੇ ਬੈਠੇ ਕਰਦੇ ਸੀ ਕਿ ਇੱਕ ਵੋਇਸ ਬਣਨਾ ਬਹੁਤ ਜ਼ਰੂਰੀ ਆ, ਅਤੇ ਨਹੀਂ ਤਾਂ ਜਿਹੜਾ ਇੱਕ ਵਾਰੀ ਕੋਈ ਲਾ ਜਾਂ ਰੈਗੂਲੇਸ਼ਨ ਬਣ ਜਾਂਦਾ ਉਹਨੂੰ ਆਪਾਂ ਫੋਲੋ ਹੀ ਕਰ ਸਕਦੇ ਹਾਂ। ਚੈਲੰਜ ਕਰਨਾ ਜਿਹੜੀ ਆ ਉਹ ਕਲੋਜ਼ ਟੂ ਇੰਪੋਸੀਬਲ ਹੁੰਦਾ। ਅਤੇ ਜਦੋਂ ਆਪਾਂ ਪੰਜਾਬੀ ਸਾਰੇ ਰਲ ਕੇ ਕੋਈ ਲਾ ਰੈਗੂਲੇਸ਼ਨ ਬਣਨ ਤੋਂ ਪਹਿਲਾਂ ਇੱਕ ਵੋਇਸ ਬਣ ਕੇ ਆਪਣੀ ਉਹਨਾਂ ਵਿੱਚ ਦੱਸਦੇ, ਆਪਣੇ ਸੁਝਾਅ ਦਿੰਦੇ ਆ, ਅਤੇ ਮੇਰੇ ਖਿਆਲ ਆ ਉਹ ਫਿਰ ਕਾਨੂੰਨ ਜਿਹੜੇ ਆ ਜਦੋਂ ਬਣਦੇ ਆ ਉਹ ਵਿਚਾਰ ਕੇ ਬਣਾਏ ਜਾਂਦੇ ਆ। ਮੈਨੂੰ ਇੱਕ ਯਾਦ, ਉੱਥੇ ਹੁਣੇ ਟੇਬਲ 'ਤੇ ਗੱਲ ਕਰਦੇ ਜਦੋਂ ਨਾ ਬਰਨ ਪਰਮਿਟ ਦੀ ਪਹਿਲਾਂ ਇੱਕੋ ਹੀ ਪਰਮਿਟ ਹੁੰਦਾ ਸੀ, ਜਿੰਨੇ ਮਰਜ਼ੀ ਪਾਰਸਲ, ਇੱਕ ਗਰੋਅਰ ਦਾ ਇੱਕ ਪਰਮਿਟ ਹੁੰਦਾ ਸੀ। 10 ਕੁ ਸਾਲ ਪਹਿਲਾਂ ਉਹ ਜਿੰਨੇ APN ਉਨੇ ਹੀ ਪਰਮਿਟ ਲੈਣੇ ਪੈਂਦੇ ਆ, ਅਤੇ ਪਰਮਿਸ਼ਨ ਉਹ 'ਤੇ ਫੇਰ ਨਹੀਂ ਹੁੰਦੀ, ਉਹ $35 ਪਰ ਪਰਮਿਟ ਦਾ ਦੇਈ ਜਾਣਾ। ਅਤੇ ਬਹੁਤ ਗਰੋਅਰ ਨੇ ਉਦੋਂ ਰੌਲਾ ਪਾਇਆ ਕਿ ਯਾਰ ਇਹ ਅਨਨੈਸੈਸਰੀ ਆ। ਅਤੇ ਮੈਂ ਉਦੋਂ ਵੀ ਇਹ ਗੱਲ ਕਹੀ ਸੀ ਕਿ ਜਦੋਂ ਇਹਦੇ ਲਈ ਆਪਾਂ ਨੂੰ ਸੁਨੇਹੇ ਮਿਲੇ ਸੀ ਆਪਾਂ ਉੱਥੇ ਪਹੁੰਚੇ ਨਹੀਂ। ਅਤੇ ਉਹੋ ਜਿਹੀਆਂ ਜਿਹੜੀਆਂ ਮੀਟਿੰਗਾਂ ਹੁੰਦੀਆਂ ਆ, ਕੋਈ ਵੀ ਡਿਸੀਜ਼ਨ ਲਾ ਮੇਕਿੰਗ ਜਾਂ ਕੋਈ ਰੈਗੂਲੇਸ਼ਨ ਚੇਂਜ ਦੀਆਂ, ਉਹਨਾਂ ਵਿੱਚ ਜਾਣਾ ਬਣਦਾ। ਅਤੇ ਮੈਂ ਸ਼ਾਬਾਸ਼ ਦਿੰਦਾ ਆਪਣੀ ਟੀਮ ਨੂੰ ਕਿ ਸਾਡੇ 2-4 ਨੁਮਾਇੰਦੇ ਜਿਹੜੇ ਆ ਉਹ ਸਾਰੀਆਂ ਮੀਟਿੰਗਾਂ ਅਟੈਂਡ ਕਰਦੇ ਆ, ਅਤੇ ਉੱਥੇ ਜਾ ਕੇ ਇਹ ਦੱਸਦੇ ਕਿ ਇਹਦੇ ਸਾਨੂੰ ਨੁਕਸਾਨ ਕਿਹੜੇ ਹੋਣ ਵਾਲੇ ਆ, ਅਤੇ ਉਹਨਾਂ ਨੂੰ ਪਹਿਲਾਂ ਹੀ ਵਿਚਾਰਿਆ ਜਾਵੇ ਇਸ ਤੋਂ ਪਹਿਲਾਂ ਕਿ ਉਹ ਪਾਸ ਹੋਣ। ਥੈਂਕ ਯੂ ਜੀ। ਬਹੁਤ ਬਹੁਤ ਧੰਨਵਾਦ ਕੇਵਲ ਜੀ। ਸੋ ਆਪਾਂ ਜੀ, ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕਿ ਜਿਸ ਤਰੀਕੇ ਨਾਲ ਕਿਸਾਨਾਂ ਨੇ ਸਵਾਲ ਕੀਤੇ ਨੇ, ਮਾਹਰਾਂ ਦੇ ਨਾਲ ਗੱਲਬਾਤ ਹੋਈ ਹੈ, ਅੱਗ ਨੂੰ ਮਿਲ ਰਹੇ ਹੁੰਗਾਰੇ ਨੂੰ ਤੁਸੀਂ ਕਿਵੇਂ ਲੈਂਦੇ ਹੋ? ਉਤਸ਼ਾਹ ਵਧਾਉਂਦਾ, ਹੌਸਲਾ ਅਫਜ਼ਾਈ ਹੁੰਦੀ ਹੈ? ਦੇਖੋ ਜੀ, ਇਹ ਤਾਂ ਬੜੀ ਖੁਸ਼ੀ ਦੀ ਗੱਲ ਆ। ਪਹਿਲਾ ਨੰਬਰ ਤੇ ਅੱਜ ਤੁਹਾਡਾ ਥੈਂਕ ਯੂ ਪੰਜਾਬੀ USA ਰੇਡੀਓ ਦਾ, ਇੱਥੇ ਆਉਣ ਦਾ, ਕਵਰ ਕਰਨ ਦਾ ਸਾਨੂੰ। ਇਹ ਜਦੋਂ ਅਸੀਂ ਪਹਿਲਾਂ ਸ਼ੁਰੂਆਤ ਕੀਤੀ ਉਹਦੇ ਵਿੱਚ ਅਸੀਂ ਇਹੋ ਹੀ ਸੋਚਦੇ ਸਾਂ ਵੀ ਕਿਸ ਤਰ੍ਹਾਂ ਆਪਣੇ ਲੋਕਾਂ ਨੂੰ ਇਕੱਠਾ ਕੀਤਾ ਜਾਵੇ, ਤੇ ਅਸੀਂ ਹੁਣ ਸਾਨੂੰ ਉਹ ਜਿਹੜਾ ਗੋਲ ਆ ਸਾਡਾ ਉਹ ਦਿਸਣ ਡਿਆ ਵੀ ਅਸੀਂ ਉਹ 'ਤੇ ਕਾਮਯਾਬੀ ਹਾਸਲ ਕਰਨਾ। ਜੋ ਅੱਜ ਦੇਖਿਆ ਲੋਕਾਂ ਦਾ ਉਤਸ਼ਾਹ, ਅਤੇ ਉਹਦੇ ਵਿੱਚ ਸਾਨੂੰ ਇਹੋ ਹੀ ਆ ਵੀ ਮੋਰ ਐਜੂਕੇਸ਼ਨ ਦੀ ਲੋੜ ਸੀ ਸਾਨੂੰ, ਜਿਹੜੀ ਮਿਲ ਰਹੀ ਆ। ਜਿੰਨੇ ਵੀ ਮਾਹਰ ਇੱਥੇ ਆਏ ਆ, ਈਵਨ 25 ਕੰਪਨੀਆਂ ਸੀ ਇਹਨਾਂ ਨੇ ਲੈ ਕੇ ਆਏ ਸਾਰੇ ਹੀ, ਕੋਈ ਈਵਨ ਗੌਰਮੈਂਟ ਦੇ ਵੀ ਬੁਲਾਰੇ ਹੈਗੇ ਸੀ, ਦੂਜੇ ਵੀ ਸੀ। ਅਤੇ ਉਹਦੇ 'ਚ ਐਜੂਕੇਸ਼ਨ ਦਾ ਮੇਨ ਮਕਸਦ ਹੈ ਵੀ ਸਾਨੂੰ ਪਤਾ ਲੱਗੇ, ਕਿਉਂਕਿ ਇਹ ਆਪਣੀ ਮਰਜ਼ੀ ਨਾਲ ਲਾ ਨਾ ਬਣਾ ਲੈਣ। ਕੋਈ ਵੀ ਲਾ ਜਿਹੜਾ ਵਾ ਉਹਦਾ ਸਾਨੂੰ ਪਹਿਲਾਂ ਪਤਾ ਹੋਵੇ, ਅਸੀਂ ਉਹਦੇ ਅਗੇਂਸਟ ਸਟੈਂਡ ਕਰ ਸਕੀਏ ਜਿਹੜਾ ਸਾਡੇ ਹੱਕ ਵਿੱਚ ਨਹੀਂ। ਅਤੇ ਬੜੀ ਖੁਸ਼ੀ ਦੀ ਗੱਲ ਆ। ਅਤੇ ਇਹੋ ਹੀ ਆ ਵੀ ਅਸੀਂ ਇਕੱਠੇ ਹੋ ਰਹੇ ਹਾਂ। ਬਹੁਤ ਬਹੁਤ ਲੋਕਾਂ ਦਾ, ਸਾਰੇ ਗਰੋਵਰਾਂ ਦਾ ਜਿਹੜੇ ਆਏ ਆ ਇੱਥੇ, ਉਹਨਾਂ ਦਾ ਵੀ ਥੈਂਕ ਯੂ ਬਣਦਾ ਕਰਨਾ ਸਾਰਿਆਂ ਦਾ। ਅਤੇ ਅੱਗੇ ਤੋਂ ਵੀ ਅਸੀਂ ਵਰਕਸ਼ਾਪ ਰੱਖਾਂਗੇ ਜੀ। ਥੈਂਕ ਯੂ ਜੀ। ਥੈਂਕ ਯੂ। ਸੋ ਭਾਜੀ, ਡਾਕਟਰ ਸਾਹਿਬ ਤੁਹਾਡੇ ਨਾਲ ਤਾਂ ਪ੍ਰੋਗਰਾਮ ਦੇ ਵਿੱਚ ਵੀ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਨੇ। ਅੱਜ ਦਾ ਤੁਹਾਡਾ ਤਜਰਬਾ ਕੀ ਰਿਹਾ? ਕਿਉਂਕਿ ਮੈਂ ਦੇਖ ਰਿਹਾ ਸੀ ਤੁਸੀਂ ਮਾਹਰਾਂ ਦੇ ਨਾਲ ਗੁਫ਼ਤਗੂ ਕਰ ਰਹੇ ਸੀ ਲਗਾਤਾਰ, ਕੀ ਕਹੋਗੇ? ਜੀ, ਅੱਜ ਦਾ ਅਨੁਭਵ ਬਹੁਤ ਵਧੀਆ ਰਿਹਾ। ਪਹਿਲਾਂ ਤਾਂ ਸਭ ਤੋਂ ਪਹਿਲਾਂ ਮੈਂ ਤੁਹਾਡੇ ਮਾਧਿਅਮ ਦੇ ਜ਼ਰੀਏ ਸਾਰੇ ਪ੍ਰਬੰਧਕਾਂ ਨੂੰ ਵਧਾਈ ਦੇਣੀ ਚਾਹੂੰਗਾ, ਜਿਨ੍ਹਾਂ ਨੇ ਇਸ ਮੇਲੇ ਦਾ ਪ੍ਰਬੰਧ ਕੀਤਾ। ਬਹੁਤ ਸੋਹਣਾ ਪ੍ਰਬੰਧ ਸੀ, ਕੁਦਰਤੀ ਦਿਨ ਵੀ ਬਹੁਤ ਸੋਹਣਾ ਸੀ। ਦੇਖੋ, 2 ਚੀਜ਼ਾਂ ਦੇ ਵਿੱਚ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ। ਇੱਕ ਤਾਂ ਗੱਲ ਇਹ ਕਿ ਪਹਿਲਾਂ ਇਹ ਇਕੱਲਾ ਸੈਲਮਾ ਦੇ ਵਿੱਚ ਹੋਇਆ ਕਰਦੀ ਸੀ ਇਹ ਵਰਕਸ਼ਾਪ ਅਤੇ ਕਿਸਾਨ ਮੇਲਾ, 2-3 ਸਾਲ ਲਗਾਤਾਰ ਹੁੰਦਾ ਰਿਹਾ। ਸੋ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਸੈਲਮਾ ਤੋਂ ਨਿਕਲ ਕੇ ਹੁਣ ਆਪਾਂ ਜਿਵੇਂ ਮੰਡੇਰਾ ਦੇ ਵਿੱਚ ਪਹਿਲੀ ਵਾਰੀ ਹੋ ਰਿਹਾ। ਸੋ ਇਹ ਇੱਕ ਬਹੁਤ ਵਧੀਆ ਐਫਰਟ ਹੈਗਾ ਇਸ ਤਰ੍ਹਾਂ ਦੇ ਕਿਸਾਨ ਮੇਲਿਆਂ ਨੂੰ ਅੱਗੇ ਤੋਂ ਅੱਗੇ ਲੈ ਕੇ ਜਾਣ ਦਾ। ਦੂਸਰੀ ਗੱਲ ਇਹ ਹੈ ਕਿ ਤਕਨੀਕੀ ਤੌਰ ਦੇ ਉੱਤੇ ਇੱਕ ਡਿਫਰੈਂਟ ਤਰੀਕੇ ਦਾ ਐਕਸਪੈਰੀਮੈਂਟ ਸੀਗਾ, ਜਿਹੜੀ ਤਕਨੀਕੀ ਜਾਣਕਾਰੀ ਦੇ ਵਿੱਚ ਇੱਕ ਕੈਜੂਅਲ ਐਤਕੀ ਸੈਸ਼ਨ ਜਿਹੜਾ ਕੀਤਾ ਅਸੀਂ ਕੁਐਸਚਨ ਆਨਸਰ ਦਾ, ਸਿੱਧਾ ਮਾਹਰਾਂ ਦੇ ਨਾਲ ਗੱਲਬਾਤ ਕਰਾਉਣੀ, ਉਹ ਇੱਕ ਵਧੀਆ ਸੀ। ਕਿਉਂਕਿ ਜਦੋਂ ਪੁਰਾਣੀਆਂ ਵਰਕਸ਼ਾਪਾਂ ਦੇ ਵਿੱਚ ਇੱਕ ਫਾਰਮਲਾਈਜ਼ਡ ਇੱਕ ਪੈਟਰਨ ਹੁੰਦਾ ਸੀ ਕਿ ਮਾਹਰ ਆਉਂਦੇ ਸੀਗੇ ਅਤੇ ਉਹ ਦਿੰਦੇ ਸੀ ਆਪਣੀ। ਸੋ ਇਹ ਇੱਕ ਨਵਾਂ ਤਜਰਬਾ ਹੈ, ਅਤੇ ਇਸ ਹਿਸਾਬ ਦੇ ਨਾਲ ਇੰਟਰੈਕਸ਼ਨ ਉਹ ਜ਼ਿਆਦਾ ਵੱਧਦੀ ਹੈ। ਸੋ ਮੈਂ ਫਿਰ ਇੱਕ ਵਾਰੀ ਵਧਾਈ ਦਿੰਦਾ ਸਾਰੇ ਪ੍ਰਬੰਧਕਾਂ ਨੂੰ, ਅਤੇ ਅਸੀਂ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਦੀ ਫੈਕਲਟੀ ਵੱਲੋਂ ਅਤੇ ਸਾਰੀ ਜਿਹੜੀ ਪਾਰਟੀਸਪੇਸ਼ਨ ਆ ਉਹਨਾਂ ਦੇ ਵੱਲੋਂ ਸਾਨੂੰ ਬੜੀ ਖੁਸ਼ੀ ਹੋਈ, ਅਤੇ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਰਹਿਣਗੀਆਂ। ਜੀ, ਬਹੁਤ ਬਹੁਤ ਧੰਨਵਾਦ ਜੀ।
ਜੀ ਸ਼ੁਕਰੀਆ। ਸੋ ਸਰ ਤੁਹਾਡਾ ਮਤਲਬ ਭਾਜੀ ਕਿੱਦਾਂ ਦਾ ਰਿਹਾ ਅੱਜ ਦਾ ਜਿਹੜਾ ਐਕਸਪੀਰੀਅੰਸ ਸੀਗਾ, ਕਿਉਂਕਿ ਇੱਕ ਪਾਸੇ ਪੱਗ ਵਾਲੇ ਇਨੀਸ਼ੀਏਟਿਵ ਲੈ ਰਹੇ ਨੇ, ਲਗਾਤਾਰ ਇਕੱਠ ਕਰ ਰਹੇ ਨੇ, ਲੱਗੇ ਹੋਏ ਨੇ ਕਿਸਾਨਾਂ ਦੇ ਇੱਕ ਹੋਏ, ਦੂਜੇ ਪਾਸੇ ਇਹ ਵੀ ਹੈ ਕਿ ਕਿਸਾਨਾਂ ਨੂੰ ਨਵੀਆਂ ਲਾਜ਼, ਨਵੇਂ ਕਾਨੂੰਨਾਂ ਬਾਰੇ ਵੀ ਜਥੇਬੰਦ ਕੀਤਾ ਜਾਵੇ, ਉਹਨਾਂ ਨੂੰ ਦੱਸਿਆ ਜਾਵੇ ਕੀ ਗਲਤ ਹੈ ਕੀ ਸਹੀ। ਹਾਂਜੀ ਬਿਲਕੁਲ, ਅੱਜ ਦਾ ਪ੍ਰੋਗਰਾਮ ਬਹੁਤ ਵਧੀਆ ਰਿਹਾ ਕਿਉਂਕਿ ਕਾਫੀ ਹੁੰਗਾਰਾ ਮਿਲਿਆ ਫਾਰਮਰਸ ਵੱਲੋਂ। ਰੀਜਨਲ ਜਿਹੜੀਆਂ ਏਜੰਸੀਜ਼ ਆ ਉਹਨਾਂ ਦੇ ਨੁਮਾਇੰਦੇ ਵੀ ਇੱਥੇ ਸੀਗੇ, ਤੇ ਕਿਉਂਕਿ ਇਹ ਇੱਕ ਤਰ੍ਹਾਂ ਦਾ ਇਨਫਾਰਮਲੀ ਸਟਰਕਚਰਡ ਸੀ, 1-on-1 ਇੰਟਰੈਕਸ਼ਨ ਜਿਹੜੀ ਆ ਉਹ ਬਹੁਤ ਜ਼ਿਆਦਾ ਪ੍ਰਮੋਟ ਹੋਈ ਆ ਅੱਜ ਦੇ ਇਸ ਇਵੈਂਟ ਦੇ ਵਿੱਚ। ਮੈਨੂੰ ਆਪ ਕਈ ਫਾਰਮਰਸ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਕਿ ਜਿਹੜਾ ਲੋਕਾਂ ਦੇ ਕੁਐਸਚਨ ਨੇ ਜਾਂ ਕੋਈ ਕਨਫਿਊਜ਼ਨਸ ਹੁੰਦੀਆਂ ਆ, ਜਾਂ ਇੱਕ ਤਰ੍ਹਾਂ ਦਾ ਬੈਰੀਅਰ ਹੁੰਦਾ ਕਿ ਉਹਨਾਂ ਨੂੰ ਇਨਫੋਰਮੇਸ਼ਨ ਤੱਕ ਪਹੁੰਚਣ ਦੀ, ਜਾਂ ਜਿੱਥੋਂ ਇਨਫੋਰਮੇਸ਼ਨ ਮਿਲਣੀ ਆ ਉੱਥੇ ਤੱਕ ਪਹੁੰਚਣ ਦੇ ਤਰੀਕੇ ਦਾ ਹੀ ਅੰਦਾਜ਼ਾ ਹੁੰਦਾ। ਸੋ ਇਦਾਂ ਦੇ ਇਵੈਂਟ ਦੇ ਵਿੱਚ ਉਹ ਆਪਣੀ ਗੱਲ ਖੁੱਲ੍ਹ ਕੇ ਬਿਨਾਂ ਬੇਝਿਜਕ ਕਿਸੇ ਕੋਲੋਂ ਵੀ ਪੁੱਛ ਸਕਦੇ ਸੀਗੇ ਅੱਜ, ਤੇ ਉਹਨਾਂ ਨੇ ਇੰਟਰੈਕਟ ਕੀਤਾ ਆ, ਤੇ ਮੈਨੂੰ ਵੀ ਮੌਕਾ ਮਿਲਿਆ ਕਾਫੀ ਸਾਰੀ ਜਾਣਕਾਰੀ ਫਾਰਮਰਸ ਨਾਲ ਸ਼ੇਅਰ ਕਰਨ ਦਾ। ਸੋ ਹੋਪਫੁਲੀ ਸਾਡੇ ਜਿਹੜੇ ਫਾਰਮਰਸ ਨੇ ਉਹ ਇਹੋ ਜਿਹੇ ਇਵੈਂਟਸ ਤੋਂ ਸਿੱਖਣਗੇ ਤੇ ਆਪਣੀ ਖੇਤੀ ਜਿਹੜੀ ਆ ਹੋਰ ਬਿਹਤਰ ਬਣਾਉਣਗੇ। ਜੀ ਚੰਗੇ ਸਵਾਲ ਜਵਾਬ ਹੋਏ, ਸਵਾਲ ਬਹੁਤ ਸੀ ਜੀ ਬਿਲਕੁਲ ਸੀ, ਤੇ ਕਾਫੀ ਸਾਰੀ ਡਿਸਕਸ਼ਨ ਹੁੰਦੀ ਰਹੀ ਹੈ, ਬਿਲਕੁਲ ਹੋਣੇ ਚਾਹੀਦੇ ਵੀ ਆ। ਥੈਂਕ ਯੂ ਬਹੁਤ ਧੰਨਵਾਦ। ਸੋ ਹਾਂਜੀ, ਤੁਹਾਡਾ ਕੀ ਤਜਰਬਾ ਰਿਹਾ ਅੱਜ ਦਾ ਕਿਸਾਨ ਮੇਲੇ ਦਾ? ਹਾਂਜੀ ਸਤਿ ਸ਼੍ਰੀ ਅਕਾਲ ਜੀ। ਅੱਜ ਬਹੁਤ ਵਧੀਆ ਰਿਹਾ ਤਜਰਬਾ। ਅੱਜ ਇਨਫੋਰਮੇਸ਼ਨ ਕਾਫੀ ਸੀਗੀ ਸਾਰਿਆਂ ਤੋਂ ਮਿਲਣੀ, ਸਪਲਾਇਰ ਜਿਹੜੇ ਐਗਰੀਕਲਚਰ ਦੇ ਹੈਗੇ ਆ। ਤਾਂ ਮੇਨ ਮਕਸਦ ਤਾਂ ਇਹੀ ਸੀਗਾ ਪੱਗ ਦਾ ਕਿ ਆਪਾਂ ਇਹਨੂੰ ਇਨਫੋਰਮੇਸ਼ਨ ਪਹਿਲੀ ਵਾਰੀ ਸੈਮੀਨਾਰ ਕੀਤਾ ਕੱਲੋਂ ਕਿ ਸਾਰੀ ਇਨਫੋਰਮੇਸ਼ਨ ਸਾਰੇ ਫਾਰਮਰਾਂ ਨੂੰ ਮਿਲੇ। ਸੋ ਬਹੁਤ ਵਧੀਆ ਰਿਹਾ, ਪੱਗ ਦੇ ਨਾਲ ਜੁੜੇ ਹੋਏ ਹਾਂ ਤਾਂ ਗਾਹਾਂ ਵੀ ਜੁੜਾਂਗੇ। ਖਾਸ ਕਰਕੇ ਜਿਹੜਾ ਮੇਨ ਪੱਗ ਬਣਾਉਣ ਦਾ ਇਹੀ ਸੀਗਾ ਕਿ ਫਾਰਮਰਾਂ ਦੀਆਂ ਜੋ ਵੀ ਸਮੱਸਿਆਵਾਂ ਆਉਂਦੀਆਂ ਆ ਉਹਨਾਂ ਨੂੰ ਆਪਾਂ ਕਰੀਏ। ਹੁਣ ਖਾਸ ਕਰਕੇ ਵਾਟਰ ਇਸ਼ੂ ਬਹੁਤ ਜ਼ਿਆਦਾ ਜ਼ਰੂਰੀ ਆ, ਤਾਂ ਆਪਾਂ ਪੱਗ ਦੇ ਨਾਲ ਜੁੜੇ ਹੋਏ ਆ। ਤਾਂ ਪਿਛਲੇ 17 ਜਨਵਰੀ ਨੂੰ ਮੀਟਿੰਗ ਵੀ ਹੋਈ ਸੀਗੀ ਪੋਟਰਵਾਲ ਏਰੀਏ ਦੇ। ਪਹਿਲਾਂ ਮਡੇਰੇ ਤੋਂ ਸਟਾਰਟਿੰਗ ਹੋਈ ਆ, ਮਡੇਰੇ ਦੇ ਵਿੱਚ ਇਸ਼ੂ ਸੀਗਾ GSA ਦਾ, ਤਾਂ ਹੁਣ ਆਪਣੇ ਇੱਧਰ ਪੋਟਰਵਾਲ ਦੇ ਆ। ਤੁਹਾਡਾ ਰੇਡੀਓ ਕਾਫੀ ਸਾਥ ਦੇ ਰਿਹਾ, ਤਾਂ ਇਹ ਬਹੁਤ ਬਿਗ ਇਸ਼ੂ ਆ ਫਾਰਮਰਾਂ ਲਈ। ਤਾਂ ਥੈਂਕ ਯੂ ਤੁਹਾਡੇ। ਹਾਂਜੀ ਤੁਸੀਂ ਕੁਝ ਕਹਿਣਾ ਚਾਹੁੰਦੇ? ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੇਰਾ ਨਾਮ ਕੁਲਦੀਪ ਸਿੰਘ ਅਟਵਾਲ ਜੀ, ਅਟਵਾਲ ਬ੍ਰਦਰ ਫਾਰਮ ਮਰਸੈਡ ਤੋਂ। ਹਾਂਜੀ ਮੈਨੂੰ ਤਾਂ ਇਕੱਲੇ ਇਹਨਾਂ ਤੋਂ ਪਤਾ ਲੱਗਾ ਸੀਗਾ, ਤੇ ਪਹਿਲੀ ਵਾਰ ਮੈਂ ਆਇਆ ਤੇ ਬਹੁਤ ਵਧੀਆ ਲੱਗਾ। ਮੇਰੇ ਤਾਂ ਆਸ ਤੋਂ ਵੱਧ ਆ। ਸਵਾਲ ਜਵਾਬ ਕੀਤੇ ਜੀ, ਤੇ ਆਰਡਰ ਵੀ ਕਰਾਂਗੇ, ਮੰਡੇ ਆਰਡਰ ਵੀ ਕਰਾਂਗੇ ਇਹਨਾਂ ਨੂੰ ਮਟੀਰੀਅਲ ਦਾ। ਕਾਫੀ ਹੁਣ ਮੂਹਰੇ ਹਰਬੀਸਾਈਡ ਦੀ ਸਪਰੇਅ ਦੀ ਬਹੁਤ ਲੋੜ ਆ, ਡੋਰਮੈਂਟ ਸਪਰੇਅ ਦੀ ਲੋੜ ਆ। ਸਾਰੇ ਮਟੀਰੀਅਲ ਪੂਰੀ ਕੋਸ਼ਿਸ਼ ਕਰਾਂਗੇ ਇਹਨਾਂ ਤੋਂ ਲੈਣ ਦੇ, ਤੇ ਵੱਧ ਤੋਂ ਵੱਧ ਵੋਲੀਅਮ ਦੇ ਵਿੱਚ, ਤੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ। ਓਕੇ ਹਾਂਜੀ ਕੀ ਨਾਮ ਹੈ ਜੀ? ਹਾਂਜੀ ਕੁਲਵੰਤ ਸਿੱਧੂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਪੱਗ ਗਰੁੱਪ ਦਾ ਸਾਰਿਆਂ ਦਾ ਬਹੁਤ ਥੈਂਕ ਯੂ ਕਰਦੇ ਜਿਹੜਾ ਇਹਨਾਂ ਨੇ ਆਹ ਐਗਰੀਕਲਚਰ ਇਵੈਂਟ ਲਾਇਆ, ਸਾਰੀ ਪੰਜਾਬੀ ਕਮਿਊਨਿਟੀ ਇਕੱਠੀ ਕੀਤੀ ਆ ਇੱਥੇ, ਤੇ ਪਹਿਲੀ ਵਾਰੀ ਹੋਇਆ। ਲੁਕਸ ਵੈਰੀ ਗੁੱਡ, ਤੇ ਹਾਂਜੀ ਬਹੁਤ ਵਧੀਆ ਰਿਹਾ। ਤੇ ਬਾਕੀ ਜਿਹੜਾ ਵਾਟਰ ਇਸ਼ੂ ਸਾਰੇ ਫਾਈਟ ਕਰ ਰਹੇ ਆ, ਸਾਰੇ ਬਹੁਤ ਜ਼ੋਰ ਲਾ ਰਹੇ ਆ। ਦੇ ਆਰ ਡੂਇੰਗ ਵੈਰੀ ਗੁੱਡ ਜੌਬ। ਥੈਂਕ ਯੂ ਕੁਲਵੰਤ। ਥੈਂਕ ਯੂ ਜੀ। ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਵੀ। ਸੋ ਇਹ ਸਨ ਆਪਣੇ ਨਾਲ ਅੱਜ ਦੇ ਮੇਲੇ ਦੇ ਵਿੱਚ ਪਹੁੰਚੇ ਵੱਖ-ਵੱਖ ਇਲਾਕਿਆਂ ਤੋਂ ਕਿਸਾਨ ਤੇ ਪੱਗ ਜਥੇਬੰਦੀ ਦੇ ਨਾਲ ਜੁੜੇ ਹੋਏ ਪ੍ਰਬੰਧਕ, ਕਿਸਾਨ ਮੇਲੇ ਦੇ ਪ੍ਰਬੰਧਕ, ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਹੈ। ਸੋ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ